ਖਬਰ ਜਲੰਧਰ ਦੇ ਨਾਲ ਸੰਬੰਧ ਰੱਖਦੀ ਹੈ। ਜਲੰਧਰ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਰੈਸਟੋਰੈਂਟ ਦੇ ਉੱਪਰ ਛਾਪੇਮਾਰੀ ਕੀਤੀ ਗਈ, ਜਿੱਥੇ ਕਿ ਹੁੱਕੇ ਦਾ ਸੇਵਨ ਕਰਵਾਇਆ ਜਾ ਰਿਹਾ ਸੀ। ਇਸ ਜਗ੍ਹਾ ਤੋਂ ਪੰਜਾਬ ਪੁਲਿਸ ਨੇ ਕਈ ਹੁੱਕੇ ਅਤੇ ਹੁੱਕਾ ਪੀਣ ਦੇ ਲਈ ਵਰਤੀ ਜਾਂਦੀ ਸਮੱਗਰੀ ਨੂੰ ਕਾਬੂ ਕੀਤਾ। ਨਾਲ ਦੀ ਨਾਲ ਇਸ ਰੈਸਟੋਰੈਂਟ ਨੂੰ ਚਲਾਉਣ ਵਾਲੇ ਮਾਲਕ, ਵਰਕਰ ਅਤੇ ਉੱਥੇ ਬਹਿ ਕੇ ਹੁੱਕਾ ਪੀ ਰਹੇ ਨੌਜਵਾਨਾਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਸ ਤੋਂ ਬਾਅਦ ਥਾਣੇ ਲਿਆ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਦੇ ਵੱਲੋਂ ਅਧਿਕਾਰਤ ਬਿਆਨ ਦਿੱਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਸਾਨੂੰ ਇਤਲਾਹ ਮਿਲ ਰਹੀ ਸੀ, ਜਿਸ ਤੋਂ ਬਾਅਦ 7 ਦੇ ਕਰੀਬ ਛਾਪੇਮਾਰੀਆਂ ਪਹਿਲਾਂ ਕੀਤੀਆਂ ਗਈਆਂ, ਪਰ ਹਰ ਵਾਰੀ ਕਿਸੇ ਨਾ ਕਿਸੇ ਤਰੀਕੇ ਇਸ ਰੈਸਟੋਰੈਂਟ ਦੇ ਵਿੱਚੋਂ ਕੁਝ ਨਹੀਂ ਮਿਲਦਾ ਸੀ ਅਤੇ ਇਹ ਬਚ ਜਾਂਦੇ ਸੀ। ਪਰ ਇਸ ਵਾਰ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇੱਥੇ ਸ਼ਰੇਆਮ ਹੁੱਕੇ ਦਾ ਸੇਵਨ ਕਰਵਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਰੰਗੇ ਹੱਥੀਂ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਸੀਗੀਆਂ ਕਿ ਸ਼ਹਿਰ ਦੇ ਵਿੱਚ ਜੋ ਵੀ ਇਲੀਗਲੀ ਐਕਟੀਵਿਟੀਜ਼ ਚੱਲਦੀਆਂ ਪਈਆਂ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ 'ਤੇ ਨਿਗਰਾਨੀ ਰੱਖੀ ਜਾਵੇ ਕਿ ਕਿਤੇ ਵੀ ਇੱਦਾਂ ਦੀ ਕੋਈ ਵੀ ਐਕਟੀਵਿਟੀ ਹੋਵੇ ਨਾ। ਉਸੇ ਮੁਹਿੰਮ ਦੇ ਤਹਿਤ ਇੱਕ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀਗੀ ਸਾਡੇ ਖੁਫੀਆ ਸੂਤਰਾਂ ਦੇ ਤਹਿਤ ਕਿ ਸਾਡੇ ਏਰੀਆ ਦੇ ਵਿੱਚ ਇੱਕ ਯੂ ਐਂਡ ਮੀ ਨਾਂ ਦਾ ਕੋਈ ਹੁੱਕਾ ਬਾਰ ਆ, ਜਿਹਦੇ ਵਿੱਚ ਕਿ ਕੁਝ ਇਲੀਗਲੀ ਤੌਰ 'ਤੇ ਹੁੱਕੇ ਚੱਲ ਰਹੇ ਸੀਗੇ, ਕੁਝ ਪਾਰਟੀ ਚੱਲ ਰਹੀ ਸੀ ਉਹਨਾਂ ਦੀ, ਉਹਦੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ। ਜਦੋਂ ਉੱਥੇ ਮੌਕੇ 'ਤੇ ਜਾ ਕੇ ਰੇਡ ਕੀਤੀ ਅਤੇ ਉਸ ਮੌਕੇ ਰੇਡ ਦੇ ਵਿੱਚੋਂ ਸਾਨੂੰ ਤਕਰੀਬਨ 8-9 ਹੁੱਕੇ, ਕੁਛ ਬੱਚੇ ਸੀਗੇ ਜਿਹੜੇ ਉੱਥੇ ਪਾਰਟੀ ਆਪਦੀ ਕਰ ਰਹੇ ਸੀਗੇ ਅਤੇ ਕੁਛ ਇਹਨਾਂ ਦੇ ਸਟਾਫ ਮੈਂਬਰ ਸੀਗੇ, ਉਹਨਾਂ ਨੂੰ ਅਰੈਸਟ ਕੀਤਾ ਗਿਆ ਮੌਕੇ 'ਤੇ। ਹਾਂਜੀ, ਮਾਲਕ ਅਸੀਂ ਮੌਕੇ 'ਤੇ ਸੀਗਾ, ਜਿਹੜਾ ਮਾਲਕ ਉਹਨੂੰ ਅਰੈਸਟ ਕਰ ਲਿਆ ਅਤੇ ਹੁਣ ਅੱਗੇ ਜਿਹੜੀ ਫਰਦਰ ਇਨਕੁਆਇਰੀ ਆ ਉਹਦੇ ਵਿੱਚ ਸਾਰਾ ਕੁਛ ਪਤਾ ਲੱਗੂਗਾ ਕਿ ਜਿਹੜਾ ਉਹਦਾ ਲਾਇਸੈਂਸ ਸੀਗਾ ਉਹ ਕਿਹਦੇ ਨਾਮ 'ਤੇ ਆ, ਇਹ ਹੁੱਕਾ ਬਾਰ ਜਿਹੜਾ ਕਿਹਦੀ ਸ਼ਹਿਰ ਦੇ ਨਾਲ ਜਾਂ ਕਿੱਦਾਂ ਚੱਲ ਰਿਹਾ ਸੀਗਾ, ਉਹ ਜਿਹੜੀ ਅੱਗੇ ਫਰਦਰ ਇਨਵੈਸਟੀਗੇਸ਼ਨ ਸਾਰਾ ਕੁਝ ਸਾਹਮਣੇ ਆਊਗਾ। ਨਹੀਂ, ਹਲੇ ਤਾਂ ਫਿਲਹਾਲ ਤਾਂ ਜਿਹੜੀ ਇਨਵੈਸਟੀਗੇਸ਼ਨ ਜੋ ਸਾਡੇ ਸਾਹਮਣੇ ਆਇਆ, ਜੋ ਸਾਡੀ ਰੇਡ ਹੋਈ ਆ, ਰੇਡ ਦੇ ਵਿੱਚ ਹਲੇ ਤਾਂ ਇੱਕ ਹੁੱਕੇ ਅਤੇ ਕੁਛ ਉਹਦਾ ਜਿਹੜੇ ਉਹਦੇ ਵਿੱਚ ਇੱਕ ਜੋ ਕੈਮੀਕਲ ਪੈਂਦਾ ਆ, ਜੋ ਆਪਣੇ ਤੰਬਾਕੂ ਵਗੈਰਾ, ਉਹ ਮਿਲਿਆ ਸਾਨੂੰ। ਹੋਰ ਇੱਦਾਂ ਦੀ ਸਾਨੂੰ ਕੋਈ ਵੀ ਇਲੀਗਲ ਚੀਜ਼ ਨਹੀਂ ਮਿਲੀ। ਜਿਹੜੇ ਉੱਥੇ ਪਾਰਟੀ ਕਰ ਰਹੇ ਸੀਗੇ 14-15 ਜਾਣੇ ਉਹ ਨੇ ਅਤੇ ਕੁਛ ਉਹਨਾਂ ਦੇ ਸਟਾਫ ਮੈਂਬਰ ਨੇ 2-3 ਜਾਣੇ ਅਤੇ ਇੱਕ ਮਾਲਕ ਆ ਉਹਨਾਂ ਦਾ। ਜਿਹੜਾ ਮਾਲਕ ਆ ਉਹਦੇ ਕੋਲ ਹਲੇ ਪੁੱਛਗਿੱਛ ਕੀਤੀ ਜਾਊਗੀ, ਫਿਰ ਉਹਦੇ ਬਾਰੇ ਸਾਰਾ ਕੁਛ ਪਤਾ ਲੱਗੂਗਾ, ਕਿੱਥੋਂ ਦਾ ਰਹਿਣ ਵਾਲਾ ਹੈ, ਕੀ ਕਰਦਾ ਹੈ, ਕੀ ਨਾ ਪਤਾ, ਸਾਰਾ ਕੁਛ ਉਹਦਾ ਫਿਰ ਪਤਾ ਲੱਗੂਗਾ। ਹਾਂਜੀ, ਹਲੇ ਤਾਂ ਲੈ ਕੇ ਆਏ ਆ, ਹੁਣ ਅੱਗੇ ਜਿਹੜਾ ਉਹਦਾ ਮਾਮਲਾ ਦਰਜ ਕੀਤਾ ਜਾਊਗਾ, ਫਿਰ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਊਗੀ। ਸਰ, ਜਿਹੜੇ ਬੱਚੇ ਨੇ ਉਹ ਉਮਰ ਤੋਂ ਘੱਟ ਲੱਗ ਰਹੇ ਨੇ 18 ਸਾਲ ਤੋਂ, ਤੇ ਉਹਨਾਂ ਤੇ ਕਿਹੋ ਜਿਹੀ ਕਾਰਵਾਈ ਕੀਤੀ? ਦੇਖੋ ਜੀ, ਜਿਹੜੇ ਬੱਚੇ ਲੈ ਕੇ ਆਉਂਦੇ ਆ ਜੀ, ਉਹ ਬੱਚੇ ਉੱਥੇ ਪਾਰਟੀ ਕਰ ਰਹੇ ਸੀ, ਉਹ ਇੱਕ ਰੈਸਟੋਰੈਂਟ ਆ, ਉਹ ਆਪਣਾ ਉੱਥੇ ਖਾਣ ਪੀਣ ਲਈ ਆਏ ਸੀਗੇ, ਠੀਕ ਹੈ ਜੀ। ਇਸ ਤੋਂ ਇਲਾਵਾ ਜੇ ਆਪਾਂ ਕਹਿ ਦਈਏ ਉਹਨਾਂ ਦੀ ਇਨਵੋਲਵਮੈਂਟ ਤਾਂ ਕੁਛ ਨਹੀਂ, ਰੈਸਟੋਰੈਂਟ ਖੁੱਲ੍ਹਾ, ਰੈਸਟੋਰੈਂਟ 'ਤੇ ਕੋਈ ਵੀ ਜਾ ਸਕਦਾ। ਹੁੱਕੇ ਦਾ ਸੇਵਨ ਕਰ ਰਹੇ ਸੀ ਉਹ ਜਦੋਂ ਪਹੁੰਚ ਕੀਤੀ ਗਈ? ਨਹੀਂ, ਹੁੱਕੇ ਦਾ ਸੇਵਨ ਉਹ ਨਹੀਂ ਸੀ ਕਰ ਰਹੇ, ਜਿਹੜੇ ਹੋਰ ਸੀਗੇ ਕੁਝ ਜਿਹੜੇ ਆਪਣੇ ਅਡਲਟ ਸੀਗੇ ਮੈਂਬਰਸ, ਉਹ ਕਰ ਰਹੇ ਸੀਗੇ, ਉਹਨਾਂ ਨੂੰ ਮੌਕੇ 'ਤੇ ਅਰੈਸਟ ਕੀਤਾ ਗਿਆ ਜੀ। ਇਹ ਤਾਂ ਇਹਨਾਂ ਨੂੰ ਸਿਰਫ ਜਸਟ ਲੈ ਕੇ ਆਉਂਦਾ ਕਿ ਹਾਂ ਵੀ ਇੱਦਾਂ ਦੀ ਜਗ੍ਹਾ 'ਤੇ ਜਿੱਦਾਂ ਦੀ ਕੋਈ ਐਕਟੀਵਿਟੀ ਹੁੰਦੀ ਉੱਥੇ ਵੀ ਜਾਣਾ ਇੱਦਾਂ ਦਾ ਖਤਰੇ ਤੋਂ ਖਾਲੀ ਨਹੀਂ। ਆਪਣੇ ਬੱਚਿਆਂ ਦੇ ਇੱਕ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਣਗੇ ਇਹਨਾਂ ਚੀਜ਼ਾਂ ਨੂੰ ਦੇਖ ਕੇ, ਇਸ ਕਰਕੇ ਉਹਨਾਂ ਨੂੰ ਲੈ ਕੇ ਆਉਂਦਾ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਵੇ ਕਿ ਇੱਦਾਂ ਦੀ ਜਗ੍ਹਾ 'ਤੇ ਨਹੀਂ ਜਾਣਾ। ਸਰ, ਇਹ ਬਹੁਤ ਕੀਮਤੀ ਮੁਕਾਬਲਾ ਚੱਲ ਰਿਹਾ, ਉਹ ਸਾਹਮਣੇ ਬਿਲਕੁਲ ਲੱਗੇ ਹੈ ਜੀ। ਇਹਦੇ ਵਿੱਚ ਸਾਡੀ ਤਕਰੀਬਨ ਰਪਟਾਂ ਪਈਆਂ ਹੋਈਆਂ ਨੇ। ਮੇਰੀ ਅੱਜ 7ਵੀਂ ਕਿ 8ਵੀਂ ਰੇਡ ਆ ਜਦੋਂ ਦਾ ਮੈਂ ਇੱਥੇ ਲੱਗਾ ਹਾਂ, ਅਤੇ ਅੱਜ ਅਚਾਨਕ ਸਾਡੇ ਸਾਹਮਣੇ ਆ ਗਿਆ ਅਤੇ ਅੱਜ ਫਸ ਗਿਆ। ਮੈਨੂੰ ਤਾਂ ਇਸ ਚੀਜ਼ ਦੀ ਇਨਫੋਰਮੇਸ਼ਨ ਤਕਰੀਬਨ ਪਿਛਲੇ 1.5-2 ਮਹੀਨੇ ਤੋਂ ਲਗਾਤਾਰ ਇਹਦੇ ਉੱਤੇ ਰੇਡ ਚੱਲ ਰਹੀ ਹੈ। ਅੱਜ 7ਵੀਂ-8ਵੀਂ ਰੇਡ ਸੀਗੀ ਮੇਰੀ, ਜਿਹਦੇ ਵਿੱਚ ਅੱਜ ਸਾਡੇ ਕਾਬੂ ਆਇਆ। ਮਤਲਬ 7-8 ਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਤੋਂ ਬਚੀ ਹੈ। ਬਿਲਕੁਲ। ਅੱਜ ਜਿਹੜਾ ਹਾਲੇ ਅੱਜ ਤੋਂ 4 ਦਿਨ ਪਹਿਲਾਂ ਵੀ ਇੱਕ ਰੇਡ ਇਹਦੇ ਉੱਤੇ ਕਰਕੇ ਹਟੇ ਹਾਂ।